ਅਗਲੀ ਖਬਰ ਵੱਲ ਚਲੀਏ ਜੋ ਐਪਸਟੀਨ ਦੇ ਮਾਮਲੇ ਦੇ ਵਿੱਚ ਜੈਫਰੀ ਐਪਸਟੀਨ ਦੇ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਸਪੋਰਟ ਬੇਸ ਆ ਉਹਦੇ ਵਿੱਚ ਕਾਫੀ ਜਿਹੜੀ ਆ ਫਿਕਰਮੰਦੀ ਆ ਉਹਨਾਂ 'ਚ ਗੁੱਸਾ ਵੀ ਬਹੁਤ ਜ਼ਿਆਦਾ ਹੈਗਾ ਆ ਤੇ ਅੱਜ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਕਹਿ ਦਿੱਤਾ ਵੀ ਮੈਂ ਕੇਅਰ ਨਹੀਂ ਕਰਦਾ ਜੇ ਉਹ ਬੰਦੇ ਮੇਰੇ ਨਾਲ ਐਗਰੀ ਨਹੀਂ ਕਰਦੇ ਹੈਗੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਹੈਗਾ ਜ਼ਰੂਰ ਪਈ ਜਿਹੜੀਆਂ ਫਾਈਲਸ ਆ ਉਹ ਜੈਫਰੀ ਐਪਸਟੇਨ ਦੇ ਮਾਮਲੇ ਦੇ ਵਿੱਚ ਉਹ ਰਿਲੀਜ਼ ਕਰ ਦੇਣੀਆਂ ਚਾਹੀਦੀਆਂ ਜੋ ਅਟਾਰਨੀ ਜਨਰਲ ਪੈਮ ਬੋਂਡੀ ਆ ਉਹਨਾਂ ਨੂੰ। ਤੇ ਇਹ ਹੁਣ ਆਪਣੇ ਹੀ ਜਿਹੜੇ ਸਪੋਰਟਰ ਆ ਉਹਨਾਂ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਗੁੱਸਾ ਝਾੜਿਆ ਆ। ਪਰ ਗੱਲ ਇਹ ਆ ਵੀ ਜਿਹੜੇ ਸਪੋਰਟਰ ਆ ਉਹ ਸੋਚ ਰਹੇ ਸੀ ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਜਿਹੜੀ ਜੈਫਰੀ ਐਪਸਟਾਈਨ ਦੇ ਵਿੱਚ ਬਹੁਤ ਸਾਰੇ ਪੋਲੀਟੀਕਲ ਲੀਡਰਸ ਦੇ ਨਾਂ ਆਣੇ ਆ, ਕਿਸ ਤਰ੍ਹਾਂ ਉਹ ਬੱਚਿਆਂ ਦਾ ਸ਼ੋਸ਼ਣ ਕਰਦੇ ਰਹੇ ਆ ਐਪਸਟੀਨ ਦੇ ਜਿਹੜੀ ਪ੍ਰਾਪਰਟੀ ਆ ਉੱਥੇ ਜਾ ਕੇ, ਤੇ ਹੁਣ ਤੁਸੀਂ ਇੱਕਦਮ ਜਿਹੜੇ ਆ ਚੁੱਪ ਕਰ ਗਏ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਟਰੰਪ ਹੁਣੀ ਅੱਜ ਕਾਫੀ ਗੁੱਸੇ 'ਚ ਨਜ਼ਰ ਆਏ। ਈਵਨ ਦੋ ਉਹਨਾਂ ਦੇ ਜਿਹੜੇ ਰਾਈਟ ਹੈਂਡ ਸਪੋਰਟਰ ਆ ਮਾਰਜਰੀ ਟੇਲਰ ਹੈਗੇ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਨਹੀਂ ਸਾਨੂੰ ਜੋ ਐਪਸਟੀਨ ਕਲਾਇੰਟ ਲਿਸਟ ਹੈਗੀ ਆ ਉਹਦੀ ਜਿਹੜੀਆਂ ਫਾਈਲਾਂ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਉਹਨਾਂ ਦੇ ਨਾਮਸ ਆ ਉਹ ਰਿਲੀਜ਼ ਕਰ ਦੇਣੇ ਚਾਹੀਦੇ ਹੈਗੇ ਆ। ਤੇ ਅੱਜ ਸੋ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਜਿਹੜੇ ਆ ਆਪਣਾ ਬਿਆਨ ਜਿਹੜੇ ਦਿੱਤੇ ਹੈਗੇ ਆ। ਜੀ ਬਿਲਕੁਲ, ਉਹਨਾਂ ਨੇ BS ਜਿਹੜਾ ਉਹ ਆਖਿਆ, ਸ਼ਾਇਦ ਉਹ ਆਪਾਂ ਸ਼ਬਦ ਇੱਥੇ ਨਹੀਂ ਵਰਤ ਜਿਹੜਾ ਹੋ ਸਕਦੇ, ਤੇ ਕਹਿੰਦੇ ਵੀ ਇਹਨਾਂ ਸਪੋਰਟਰਸ ਦੀ ਵੀਕਲਿੰਗਸ, ਉਹਨਾਂ ਨੂੰ ਕਮਜ਼ੋਰ ਕੜੀਆਂ ਵੀ ਜਿਹੜਾ ਆ ਉਹ ਆਪਣੇ ਸਪੋਰਟਰਸ ਨੂੰ ਜਿਹੜਾ ਉਹ ਆਖਿਆ। ਹੁਣ ਦੇਖੋ ਹਰਜੋਤ ਸਿੰਘ ਜੀ, ਜਿਹੜੀ ਮੈਕਸਵਿਨ ਹੈਗੀ ਆ ਜਿਸ ਨੂੰ ਸਜ਼ਾ ਹੋਈ ਆ, ਜੇ ਭਾਈ ਕਲਾਇੰਟ ਹੀ ਕੋਈ ਨਹੀਂ ਸੀ ਤਾਂ ਫਿਰ ਸੈਕਸ ਟ੍ਰੈਫਿਕਿੰਗ ਉਹਨੇ ਕੀਤੀ ਕਿਹਦੀ ਆ ਤੇ ਕੀਤੀ ਕਿਹਨੂੰ ਆ? ਇਹ ਕਿੱਦਾਂ ਜਿਹੜਾ ਉਹ ਹੋ ਸਕਦਾ ਆ? ਕਿੱਡਾ ਢੋਂਗ ਜਦੋਂ ਇਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਰਚਿਆ, ਬੁਲਾ ਕੇ ਇਨਫਲੂਐਂਸਰ ਰਾਈਟ ਵਿੰਗ ਦੇ, ਉਹਨਾਂ ਨੂੰ ਪੈਮ ਬੋਂਡੀ ਜਿਹੜੀਆਂ ਉਹ ਦਸਤਾਵੇਜ਼ ਦੇ ਇੱਕ ਫੋਲਡਰ ਫੜਾ ਰਹੀ ਸੀ, ਪਾਰਟ 1 ਕਰਕੇ ਉਹਦੇ ਤੇ ਲਿਖਿਆ ਸੀ ਐਪਸਟੀਨ ਫਾਈਲਸ ਪਾਰਟ 1, ਉਹ ਫੜਾ ਕੇ ਪੂਰਾ ਉਹਨਾਂ ਨੇ ਸਰਗਰਮ ਕੀਤਾ। ਉਹੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਐਪਸਟੀਨ ਫਾਈਲ ਕਰਨੋਂ ਨਹੀਂ ਸੀ ਹਟਦੇ, ਅੱਜ ਉਹ ਚੁੱਪ ਵੀ ਨੇ। ਕੁਛ ਕਿ ਜਿਹੜੇ ਉਹਨਾਂ ਚੋਂ ਬੋਲ ਵੀ ਜਿਹੜੇ ਹੋ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਸਪੋਰਟਰਸ ਦਾ ਗੁੱਸਾ ਜਿਹੜਾ ਉਹ ਝੱਲਣਾ ਪਿਆ ਆ। ਸੋ ਕਾਫੀ ਵੱਡਾ ਜਿਹੜਾ ਸਪਲਿਟ ਆ ਉਹ ਇਸ ਟਾਈਮ ਨਜ਼ਰ ਆ ਰਿਹਾ ਆ ਮਾਗਾ ਦਾ ਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ। ਸੋ ਕਿਤੇ ਨਾ ਕਿਤੇ ਇਹ ਇਸ ਚੀਜ਼ ਦੀ ਪਹਿਲੋਂ ਹੀ ਜਿਹੜੀ ਉਹ ਖਦਸ਼ਾ ਜਿਹੜਾ ਉਹ ਸੀਗਾ, ਜਿਸ ਬੰਦੇ ਦੀਆਂ ਆਪਣੀਆਂ ਫੋਟੋਆਂ ਉਹਦੇ ਪ੍ਰਾਈਵੇਟ ਜੈਟ ਦੇ ਉੱਤੇ ਕੈਂਪੇਨ ਟ੍ਰੇਲ ਦੇ ਉੱਤੇ ਜਿਹੜਾ ਟਰੰਪ ਦੇ ਦੁਆਰਾ ਜਾਇਆ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲੱਗਦਾ ਸੀਗਾ ਵੀ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ ਟਰੰਪ ਹੋਣੀ, ਵੀ ਵੋਟਾਂ ਲੈਣ ਦੇ ਲਈ ਉਹ ਸਾਰਾ ਕੁਝ ਕਹਿੰਦੇ ਰਹੇ, ਤੇ ਹੁਣ ਜਦੋਂ ਨੌਬਤ ਆਈ ਆ ਕੈਂਪੇਨ ਦੇ ਜਿਹੜੇ ਵਾਅਦੇ ਆ, ਉਹਨਾਂ ਸਾਰੇ ਵਾਅਦਿਆਂ ਤੋਂ ਜਿਹੜਾ ਉਹ ਹੌਲੀ ਮੁੱਕਰਨਾ ਜਿਹੜਾ ਉਹ ਸ਼ੁਰੂ ਹੋ ਚੁੱਕੇ ਆ। ਚਾਹੇ ਉਹ ਲੜਾਈ ਰੁਕਵਾਉਣ ਵਾਲੀ ਗੱਲ ਹੋਵੇ, ਚਾਹੇ ਮੈਡੀਕੇਅਰ ਦੇ ਵਿੱਚ ਨਾ ਕਿਸੇ ਤਰੀਕੇ ਦਾ ਕੱਟ ਕਰਨ ਵਾਲੀ ਜਿਹੜੀ ਉਹ ਗੱਲ ਹੋਵੇ, ਚਾਹੇ ਐਪਸਟੀਨ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਜਨਤਕ ਕਰਨ ਵਾਲੀ ਗੱਲ ਹੋਵੇ। ਮਾਰਜਰੀ ਟੇਲਰ ਗ੍ਰੀਨ ਦੀ ਵੀ ਹਿਪੋਕ੍ਰੇਸੀ ਸਿਰੇ ਦੀ ਆ ਹਰਜੋਤ ਸਿੰਘ ਜੀ। ਇੱਕ ਪਾਸੇ ਕਹੀ ਜਾਂਦੇ ਵੀ ਐਪਸਟੀਨ ਫਾਈਲਸ ਰਿਲੀਜ਼ ਕਰੋ, ਤੇ ਕੱਲ ਜਿਹੜਾ ਮਤਾ ਆਇਆ ਸੀਗਾ ਕਾਂਗਰਸ ਦੇ ਵਿੱਚ ਤਾਂ ਉਹਦੇ ਉਲਟ ਵੋਟ ਪਾਤੀ ਜਿਹੜੀ ਆ। ਸੋ ਇਹ ਕਮਾਲ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਸਿਆਸਤਦਾਨ ਜਿਹੜੇ ਉਹ ਕਰ ਰਹੇ ਆ, ਤੇ ਸਿਆਸਤਦਾਨ ਇਹ ਸਮਝਦੇ ਆ ਵੀ ਸ਼ਾਇਦ ਲੋਕ ਬੁੱਧੂ ਨੇ, ਉਹ ਮੂਰਖ ਨੇ, ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਕੁਝ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ। ਉਹਨਾਂ ਨੇ ਪੈਮ ਬੋਂਡੀ ਨੂੰ ਫੈਂਟੈਸਟਿਕ ਜੌਬ ਜਿਹੜਾ ਉਹ ਜ਼ਰੂਰ ਕਿਹਾ। ਰਿਫਟ ਜਿਹੜਾ ਉਦੋਂ ਖਾਸ ਕਰਕੇ ਹਰਜੋਤ ਸਿੰਘ ਜੀ ਜ਼ਿਆਦਾ ਵਧਿਆ ਸੀ, ਜਿਹੜਾ ਡੈਨ ਬੌਂਜੀਨੋ ਇਹ ਉਹਨਾਂ ਇਨਫਲੂਐਂਸਰਸ ਦੇ ਵਿੱਚੋਂ ਇੱਕ ਸੀਗਾ। ਕਿਸੇ ਟਾਈਮ ਤੇ ਸੀਕ੍ਰੇਟ ਸਰਵਿਸ ਦਾ ਏਜੰਟ ਰਿਹਾ ਸੀ। ਓਬਾਮਾ ਹੁਣ ਦੇ ਲਈ ਗੋਲਫ ਕਾਰਟ ਵੀ ਜਿਹੜਾ ਉਹ ਚਲਾਉਂਦਾ ਰਿਹਾ, ਤੇ ਉਹ ਹੁਣ ਜਿਹੜਾ ਡਿਪਟੀ ਡਾਇਰੈਕਟਰ ਆ ਡੈਨ ਬੌਂਜੀਨੋ, ਉਹ ਜਿਹੜਾ ਆ ਉਹ ਉਸਨੇ ਸਭ ਤੋਂ ਜ਼ਿਆਦਾ ਉਸ ਟਾਈਮ ਦੇ ਉੱਤੇ ਰੌਲਾ ਪਾਇਆ ਸੀ ਐਪਸਟੀਨ ਫਾਈਲਸ ਦਾ, ਤੇ ਉਹਦਾ ਜਿਹੜਾ ਕਾਫੀ ਜ਼ਿਆਦਾ ਫਾਲ ਆਊਟ ਦੇਖਣ ਨੂੰ ਮਿਲਿਆ ਪੈਮ ਬੌਂਡੀ ਹੁਣਾਂ ਦੇ ਨਾਲ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਿਹੜੀ ਉਹ ਨਾਲ ਦੇ ਨਾਲ ਸਾਹਮਣੇ ਆ, ਜਿਸ ਨੂੰ ਆਪਾਂ ਨੂੰ ਰਿਅਲਾਈਜ਼ ਸਾਰਿਆਂ ਨੂੰ ਕਰਨਾ ਜਿਹੜਾ ਉਹ ਚਾਹੀਦਾ ਆ। ਐਪਸਟੀਨ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ, ਕਨਸਪੀਰੇਸੀ ਥਿਊਰੀਜ਼ ਦੇ ਵਿੱਚੋਂ ਇੱਕ ਜਿਹੜੀ ਉਹ ਹੈਗੀ ਆ ਵੀ ਉਹ ਸਮਹਾਓ ਇਜ਼ਰਾਈਲ ਦੇ ਨਾਲ ਜਿਹੜਾ ਉਹ ਲਿੰਕ ਸੀਗਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਹਰਜੋਤ ਸਿੰਘ ਜੀ, ਵੀ ਜਿਹੜੀਆਂ ਬਾਹਰਲੇ ਮੁਲਕ ਜਿਹੜੀਆਂ ਸਰਕਾਰਾਂ ਨੇ, ਉਹ ਤੁਹਾਡੇ ਇੱਥੋਂ ਦੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਹਨੀ ਟਰੈਪ ਦੇ ਵਿੱਚ
ਤੇ ਇਦਾਂ ਦੇ ਸ਼ੋਸ਼ਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਲੈ ਕੇ ਆਉਂਦੇ ਨੇ ਤੇ ਉਹ ਫਿਰ ਬਾਅਦ ਚ ਤੁਹਾਨੂੰ ਉਸ ਦੇ ਜ਼ਰੀਏ ਕਰਦੇ ਨੇ ਜੀ ਬਲੈਕਮੇਲ। ਸੋ ਇਹ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਖੇਡੀਆਂ ਜਿਹੜੀਆਂ ਉਹ ਜਾਂਦੀਆਂ ਆ ਕੀ ਇਹ ਪੋਲੀਟੀਸ਼ੀਅਨਸ ਇਹ ਜਿਹੜੇ ਧਨਾੜ ਲੋਕ ਆ ਇਸ ਚੀਜ਼ ਦਾ ਜਿਹੜੇ ਉਹ ਵੱਡੇ ਸ਼ਿਕਾਰ ਨੇ। ਇਹ ਇਸ ਚੀਜ਼ ਤੋਂ ਜਿਹੜਾ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਸ਼ੋਭੇ ਇਸੇ ਲਈ ਜਿਹੜੇ ਉਹ ਜ਼ਿਆਦਾ ਬਣੇ ਪਏ ਹੈਗੇ ਆ। ਪਹਿਲਾਂ ਤਾਂ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਲੱਗਦਾ ਸੀਗਾ ਯਾਰ ਕਿੱਦਾਂ ਇਦਾਂ ਦੇ ਲੋਕ ਹੋ ਸਕਦੇ ਆ ਵੀ ਜਿਹੜੇ ਬੱਚਿਆਂ ਦਾ ਸ਼ੋਸ਼ਣ ਕਰਦੇ ਹੋਣਗੇ, ਉਹਨਾਂ ਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਹੋਣਗੇ, ਕਿੱਥੇ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਆਗਿਆ ਦਿੰਦਾ ਹੋਊਗਾ। ਪਰ ਅੱਜ ਦੇ ਯੁੱਗ ਦੇ ਵਿੱਚ ਜੋ ਕੁਛ ਚੱਲ ਰਿਹਾ ਹੈਗਾ ਹਰਜੋਤ ਸਿੰਘ ਜੀ, ਇੱਥੋਂ ਇਹੀ ਪਤਾ ਲੱਗਦਾ ਵੀ ਹਾਂ ਇਦਾਂ ਦੇ ਨਿਕੰਮੇ ਜਿਹੜੇ ਦੁਨੀਆ ਦੇ ਉੱਤੇ ਲੋਕ ਬਹੁਤਾਤ ਦੇ ਵਿੱਚ ਨੇ, ਬਹੁਤ ਜ਼ਿਆਦਾ ਨੇ, ਜਿਹਦੇ ਕਰਕੇ ਆਪਾਂ ਨੂੰ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਆ ਜਾਂ ਇਹ ਚੀਜ਼ ਦੇ ਵਿੱਚ ਰਿਐਲਿਟੀ ਜਿਹੜੀ ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਵੀ ਹਾਂ ਵਾਕਿਆ ਹੀ ਇਦਾਂ ਵੀ ਜਿਹੜਾ ਉਹ ਕਰ ਸਕਦੇ ਹੋਣਗੇ। ਜੀ ਜੀ